a murder, a diplomatic dust-up, and the risk of impunity. Father's Day this year, two heavy-set men were loitering near a Sikh temple in British Columbia. Then the president of the temple, a Canadian citizen and activist named Hardeep Singh Nijjar, stepped out. The two waiting men wearing masks fired through Nijjar's window about a dozen times. Now, Prime Minister Justin Trudeau of Canada has publicly asserted that the Indian government may be responsible for murdering Nijjar, an explosive allegation, if found to be true, should be a warning to Western countries in their dealings with Prime Minister Modi and his increasingly authoritarian government. The paradox is that Nijjar doesn't seem to have been any threat to India today. कि कोई वो Nijjar का threat है नहीं सी. There was a violent separatist movement supporting Khalistan in the early 1980s, and I met its leader when I was a law student, backpacking through India then and sleeping on the floor of the Sikh Golden Temple to save money. But that movement has fizzled, and the dream of Khalistan seems more alive in the Sikh diaspora. If India is caught lying about its role in the killing, it will have damaged its international standing far more than Nijjar ever could have. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਟਰਨੈਸ਼ਨਲ ਮੀਡੀਆ ਵੱਲੋਂ ਭਾਰਤ ਦੇ ਗੁੰਡਾ ਸਟੇਟ ਹੋਣ ਸੰਬੰਧੀ ਜਿਹੜੀ ਚਰਚਾ ਦਾ ਚੱਲ ਰਹੀ ਹੈ, ਨਾਲ ਦੀ ਨਾਲ ਖਾਲਿਸਤਾਨ ਦੀ ਚਰਚਾ ਵੀ ਪੂਰੀ ਤਰ੍ਹਾਂ ਜ਼ੋਰ ਸ਼ੋਰ ਫੜ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਇੱਕ ਇਤਿਹਾਸ ਜਾਂ ਤਾਰੀਖ ਦਾ ਸਟੂਡੈਂਟ ਹੋਣ ਦੇ ਨਾਤੇ ਅਸੀਂ ਦੁਨੀਆ ਬਾਰੇ ਪੜ੍ਹਿਆ, ਜਿੰਨੀ ਵੀ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਹੈ। ਕੁਛ ਘਟਨਾਵਾਂ ਕਿਵੇਂ ਗੇਮ ਚੇਂਜਰ ਹੁੰਦੀਆਂ, ਜਿਵੇਂ ਅਸੀਂ ਜਦੋਂ ਨਾਦਰ ਸ਼ਾਹ ਦੀ ਗੱਲ ਕਰਦੇ ਹਾਂ ਕਿ 1739 'ਚੋਂ ਆਉਂਦਾ ਹੈ ਔਰ ਉਹ ਸਾਰਾ ਦਿੱਲੀ ਤਖਤ ਜਿਹੜਾ ਮੁਗਲਾਂ ਦੇ ਕੋਲ 200 ਸਾਲ ਤੋਂ ਜ਼ਿਆਦਾ ਤੋਂ ਸੀ, ਉਹ ਹਿਸਟਰੀ ਉਸ ਖਿੱਤੇ ਦੀ ਬਦਲ ਜਾਂਦੀ ਹੈ। ਇਸੇ ਤਰ੍ਹਾਂ ਵਰਲਡ ਵਾਰਸ ਨੇ, ਜਦੋਂ ਪਹਿਲਾ ਵਰਲਡ ਵਾਰ ਹੁੰਦਾ ਹੈ, ਅਚਾਨਕ ਜਿਹੜਾ ਹੈ ਉਹ ਇੱਕ ਖਿੱਤੇ ਦੇ ਵਿੱਚੋਂ ਜੰਗ ਸ਼ੁਰੂ ਹੁੰਦੀ ਹੈ, ਸਾਰੇ ਵਿੱਚ ਘੜੀਸੇ ਜਾਂਦੇ ਨੇ। ਉਹਦੇ 'ਚੋਂ 700-800 ਸਾਲ ਤੋਂ ਓਟੋਮੈਨ ਅੰਪਾਇਰ, ਜਿਨ੍ਹਾਂ ਦੇ ਕੋਲ ਸਾਰਾ ਮਿਡਲ ਈਸਟ ਸੀ ਔਰ ਕਿੰਨੀ ਵੱਡੀ ਟੈਰੀਟਰੀ ਜਿਹੜੀ ਸਲਤਨਤ ਉਸਮਾਨੀਆ, ਉਹ ਸਭ ਖਿੱਲਰ ਖੁੱਲਰ ਜਾਂਦੀ ਹੈ। ਔਰ ਜਿਉਂ ਹੀ ਜਿਹੜਾ ਆਲਮੋਸਟ ਅਸੀਂ ਦੇਖਦੇ ਹਾਂ ਕਿ 20 ਸਾਲ ਤੋਂ ਵੀ ਘੱਟ ਤੋਂ ਬਾਅਦ ਦੂਸਰਾ ਸੰਸਾਰ ਜੰਗ ਹੁੰਦਾ ਹੈ, ਤੇ ਜਿਹੜੀਆਂ ਤਾਕਤਾਂ ਨੇ, ਯੂਰਪੀਅਨਸ ਨੇ ਦੁਨੀਆ ਨੂੰ ਬਸਤੀਵਾਦ 'ਚ ਲਿਆਂਦਾ ਸੀ, ਕੋਲੋਨਾਈਜ਼, ਬ੍ਰਿਟਨ, ਫਰਾਂਸ, ਸਪੇਨ, ਪੁਰਤਗਾਲ, ਦੁਨੀਆ ਦੇ ਸਾਰੇ ਨਕਸ਼ੇ ਬਦਲ ਜਾਂਦੇ ਨੇ। ਨਹੀਂ, ਭਾਵੇਂ ਨਾਜ਼ੀ ਡਿਫੀਟ ਹੁੰਦੇ ਨੇ, ਲੇਕਿਨ ਉਹ ਮਾਹੌਲ ਬਣ ਜਾਂਦਾ ਹੈ ਕਿ ਜਿਹਦੇ ਥੱਲੇ ਜਿਹੜਾ ਹੈ ਉਹ ਨਕਸ਼ਾ ਬਦਲ ਜਾਂਦਾ ਦੁਨੀਆ ਦਾ। ਸੋ ਇਹ ਗੇਮ ਚੇਂਜਿੰਗ ਹੁੰਦੇ ਨੇ ਜਦੋਂ ਤੁਸੀਂ ਵੱਡੇ ਕਿਸੇ ਜੀਓ ਪੋਲੀਟੀਕਲ ਸੈਟਅਪ 'ਚ ਦੇਖਦੇ ਹੋ। ਪਰ ਜਦੋਂ ਤੁਸੀਂ ਇਸੇ ਤਰ੍ਹਾਂ ਰਾਈਜ਼ ਐਂਡ ਫਾਲ ਆਫ ਐਮਪਾਇਰਸ ਹੁੰਦਾ ਹੈ, ਜਦੋਂ ਅਸੀਂ ਹਿਸਟਰੀ ਪੜ੍ਹਦੇ ਸੀ ਯੰਗਰ ਡੇਜ਼, ਉਦੋਂ ਹੁੰਦਾ ਸੀ ਕਿ ਜੀ ਫਲਾਂ ਮੁਗਲ ਸਲਤਨਤ ਕੇ ਪਤਨ ਕੇ ਕਾਰਨ, ਹਿੰਦੀ ਵਾਲਿਆਂ ਨੂੰ ਇਹ ਸੀ ਕਿ ਜੀ ਰੀਜ਼ਨਸ ਫॉर द ਫਾਲ ਆਫ ਮੁਗਲ ਐਮਪਾਇਰ, ਜਾਂ ਸਿੱਖ ਰਾਜ ਪੰਜਾਬੀ 'ਚ ਤਾਂ ਸਿੱਖ ਰਾਜ ਕਿਵੇਂ ਗਿਆ ਜਾਂ ਉਹਦੇ ਕੀ ਪਤਨ ਦੇ ਕਾਰਨ ਨੇ, ਉਹ ਹਰ ਕੋਈ ਆਪੋ ਆਪਣੇ ਢੰਗ ਨਾਲ ਉਹਨੂੰ ਐਨਾਲਾਈਜ਼ ਕਰਦਾ ਸੀ। ਪਰ ਜਿਹੜੇ ਵਾਕਿਆ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੇ ਨੇ, ਇੱਕ ਤਾਂ ਜ਼ਾਹਰ ਹੈ ਜੂਨ 84 ਜਿਹੜਾ ਘੱਲੂਘਾਰਾ ਇੱਕ ਵਰਤਾਇਆ ਗਿਆ, ਲੇਕਿਨ ਗੁਰਬਾਣੀ ਦੇ ਇਸ ਹੁਕਮ ਦੇ ਉੱਤੇ ਅਮੰਨਾ ਨਾ ਹੁੰਦੀ ਜੇ ਇਸ ਦੁਸ਼ਟ ਔਰਤ ਨੂੰ 2 ਮਹੀਨੇ 2.5 ਮਹੀਨੇ ਦੇ ਵਿੱਚ ਸਜ਼ਾ ਯਾਫਤਾ ਨਾ ਕੀਤਾ ਜਾਂਦਾ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ। ਇਸੇ ਤਰ੍ਹਾਂ ਅਸੀਂ 31 ਅਗਸਤ 1995 ਨੂੰ ਬੁੱਚੜ ਬੇਅੰਤਾ, ਜਿਸ ਨੂੰ ਝਾੜੂ ਦੇ ਨਾਲ ਇਕੱਠਾ ਕੀਤਾ ਗਿਆ, ਉਹ ਸਾਰੇ ਦਾ ਇਹ ਵੀ ਇਸ ਗੱਲ ਦੀ ਯਾਦ ਦਹਾਨੀ ਸੀ ਕਿ ਵੀ ਜ਼ੁਲਮ ਜਾਂ ਦੂਸਰੇ ਕਰਨ ਵਾਲਾ ਇੱਕਦਮ ਉਹ ਸਾਰਾ ਫੇਜ਼ ਬਦਲ ਜਾਂਦਾ। ਔਰ ਮੈਂ ਜਿਵੇਂ ਪਿਛਲੇ ਦਿਨਾਂ 'ਚ ਵੀ ਕਿਹਾ ਸੀ ਕਿ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਸ਼ਹਾਦਤ ਹੈ, ਉਹ ਅਖੀਰਲੀ ਅਣਪਛਾਤੀ ਲਾਸ਼ ਹੈ। ਉਸ ਤੋਂ ਬਾਅਦ ਉਹਦਾ ਸਿਲਸਿਲਾ ਰੁਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਪੰਜਾਬ ਦੇ ਵਿੱਚ ਜਿਹੜੀ ਜਵਾਨੀ 50,000
92 ਤੋਂ 95 ਉਹ ਸਟਾਪ ਹੋ ਜਾਂਦਾ। ਅੱਛਾ। ਹੁਣ ਇਸੇ ਤਰ੍ਹਾਂ ਜਿਹੜੀ ਇੰਡੀਅਨ ਸਟੇਟ ਨੇ ਕਿਲਿੰਗ ਸਪਰੀ ਸ਼ੁਰੂ ਕੀਤੀ ਹੋਈ ਸੀ ਉਹਨਾਂ ਦੇ ਆਪਣੇ ਕਹਿਣ ਮੁਤਾਬਕ 2 ਸਾਲ ਤੋਂ, ਜਿਹਦੇ 'ਚ ਉਹਨਾਂ ਨੇ ਕਸ਼ਮੀਰੀਆਂ ਨੂੰ ਵੀ ਟਾਰਗੇਟ ਕੀਤਾ, ਪਰ ਸਿੱਖ ਪ੍ਰੋਮੀਨੈਂਟ ਭਾਈ ਪਰਮਜੀਤ ਸਿੰਘ ਪੰਜਵੜ ਔਰ ਜਿਹੜੇ ਅਵਤਾਰ ਸਿੰਘ ਖੰਡਾ ਔਰ ਹਰਦੀਪ ਸਿੰਘ ਨਿੱਜਰ ਜਿਹੜੇ ਪਿਛਲੇ 2 ਮਹੀਨੇ ਦੇ ਵਿੱਚ ਮਈ ਔਰ ਜੂਨ ਦੇ ਵਿਚਾਲੇ ਉਹਨਾਂ ਨੇ ਸ਼ਹੀਦ ਕੀਤੇ। ਅੱਛਾ। ਹੁਣ ਇਸ ਘਟਨਾ ਨੇ ਤੁਸੀਂ ਦੇਖੋ ਵੀ ਇਹਦੇ ਕਿੰਨੇ ਮਲਟੀਪਲ ਪਾਰਟ ਉਹਦੇ ਇਫੈਕਟ ਹੋਏ ਨੇ। ਇੱਕ ਪਾਸੇ ਤੋਂ ਕਿਲਿੰਗ ਸਪਰੀ ਨੂੰ ਸਟਾਪ ਲੱਗ ਗਿਆ, ਅਦਰਵਾਈਜ਼ ਪਤਾ ਨਹੀਂ ਕਿੰਨੀਆਂ ਹੋਰ ਜਾਨਾਂ ਕੈਨੇਡਾ ਅਮਰੀਕਾ ਔਰ ਦੂਜੇ ਤੀਜੇ ਜਿੱਥੇ ਵੀ ਐਕਟੀਵਿਟੀ ਹੈ ਇਹਨਾਂ ਨੇ ਖੁੱਲ੍ਹ ਖੇਡਣਾ ਸੀ। ਅੱਛਾ। ਉਹ ਮੋਦੀ ਜਿਹੜਾ G20 ਔਰ ਚੰਦਰਮਾ ਤੇ ਰੇੜਾ ਔਰ ਅਦਰਵਾਈਜ਼ ਜਿਵੇਂ ਵੈਸਟਰਨ ਪਾਵਰਸ ਦੀਆਂ ਪਾਲਿਸੀਜ਼ ਕਿ ਜੀ ਚੀਨ ਦੇ ਖਿਲਾਫ ਕਾਊਂਟਰ ਵੇਟ ਜਿਹੜਾ ਬਿਲਕੁਲ ਸਿਖਰ 'ਤੇ ਸੀ, ਉਹ ਧੜਮ ਕਰਕੇ ਥੱਲੇ ਡਿੱਗਿਆ ਔਰ ਉਹ ਸਾਰਿਆਂ ਨੇ ਸਾਰੀ ਖੇਡ ਬਦਲ ਕੇ ਰੱਖ ਦਿੱਤੀ। ਉਹ ਇੰਡੀਆ ਜਿਹੜਾ ਵੈਸਟ ਨੂੰ ਜਦੋਂ ਕੋਟ ਕਰਦਾ ਸੀ, ਅਮਰੀਕਾ ਨੂੰ ਅਸੀਂ ਤਾਂ ਮਦਰ ਆਫ ਡੈਮੋਕ੍ਰੇਸੀ, G20 'ਚ ਵੱਡਾ ਬੋਰਡ ਪਿੱਛੇ ਲਾਇਆ ਸੀ ਮਦਰ ਆਫ ਡੈਮੋਕ੍ਰੇਸੀ। ਤੇ ਦੇਖੋ ਜੀ ਕਿ ਸਾਡੀਆਂ ਵੈਲਿਊਜ਼ ਤੁਹਾਡੇ ਵਰਗੀਆਂ ਨੇ। ਔਰ ਇਹ ਵੀ ਜਦੋਂ ਇੰਡੀਆ ਨੂੰ ਵੀਜ਼ਾ ਵੀ ਚਾਈਨਾ ਜਾਂ ਵੀਜ਼ਾ ਵੀ ਰਸ਼ੀਆ ਉਸ ਦੀ ਪਿੱਠ ਠੋਕਦੇ ਸੀ ਤਾਂ ਕਹਿੰਦੇ ਸੀ ਜੀ ਡੈਮੋਕ੍ਰੇਸੀ, ਲਾਰਜੈਸਟ ਡੈਮੋਕ੍ਰੇਸੀ, ਵੈਲਿਊਜ਼, ਜਸਟਿਸ, ਫਲਾਣਾ ਢਿਮਕਾ। ਉਹ ਸਾਰਾ ਹੀ ਜਿਹੜਾ ਪ੍ਰੋਪੇਗੈਂਡੇ ਦਾ ਇੱਕ ਪੂਰਾ ਮਾਊਂਟੇਨ ਖੜਾ ਕੀਤਾ ਹੋਇਆ ਸੀ, ਉਹ ਤਾਂ ਇਵੇਂ ਪਿਘਲ ਗਿਆ ਜਿਵੇਂ ਜੂਨ ਦੀ ਗਰਮੀ 'ਚ ਆਈਸਕ੍ਰੀਮ ਤੁਸੀਂ 2 ਮਿੰਟ ਰੱਖੋ ਤੇ ਮੁੜ ਕੇ ਪਤਾ ਨਹੀਂ ਲੱਗਦਾ ਵੀ ਕਰੀਮ ਕਿੱਥੇ ਆ ਤੇ ਆਈਸ ਕਿੱਥੇ ਹੈ। ਇਵੇਂ ਉਹ ਸਾਰਾ ਪਿਘਲ ਗਿਆ। ਮੀਡੀਆ ਇਮੇਜ ਹੁਣ ਕਿਉਂਕਿ ਕੋਈ ਪ੍ਰੈਸ ਕਾਨਫਰੰਸ ਇਹਨੇ ਜਿਹੜਾ ਮੋਦੀ ਨੇ 2014 ਤੋਂ ਬਾਅਦ ਨਹੀਂ ਕੀਤੀ, ਇੱਥੇ ਇੱਕ ਕੀਤੀ ਤਾਂ ਉਹ ਇੱਕ ਬੀਬੀ ਨੇ ਵਾਲ ਸਟਰੀਟ ਜਰਨਲ ਵਾਲੀ ਨਹੀਂ ਉਸ ਦੀ ਜਿਹੜੀ ਹੈ ਉਹਨੂੰ ਦੱਸਤਾ ਵੀ ਇਹਦੀ ਔਕਾਤ ਕੀ ਹੈ। ਲੇਕਿਨ ਇਸ ਗੱਲ ਨੂੰ ਜਿਵੇਂ ਇਹ ਮੈਨੇਜ ਕਰਦੇ ਨੇ, ਜਿਸ ਲੈਵਲ ਦੇ ਉੱਤੇ ਡਿਸਇਨਫੋ ਲੈਬ ਜਿਹਨੇ ਯੂਰਪੀਅਨ NGO ਨੇ ਇਹ ਕੱਢਿਆ ਸੀ ਕਿ 650 ਤੋਂ ਜ਼ਿਆਦਾ ਆਊਟਲੈਟ ਜਿਹੜੇ ਨੇ ਉਹ ਇੰਟਰਨੈਸ਼ਨਲੀ ਇਹਨਾਂ ਨੇ ਆਪਣੀ ਪੇਰੋਲ ਤੇ ਰੱਖੇ ਹੋਏ ਨੇ ਔਰ ਕਿਵੇਂ ਇਮੇਜ ਬਿਲਡਿੰਗ ਕਰਦੇ ਨੇ, ਕਿਵੇਂ ਪਾਕਿਸਤਾਨ ਨੂੰ ਬਦਨਾਮ ਕਰਨ ਲਈ, ਕਿਵੇਂ ਸਿੱਖਾਂ ਨੂੰ ਦਹਿਸ਼ਤਗਰਦ ਔਰ ਕਸ਼ਮੀਰੀ ਮੂਵਮੈਂਟ ਨੂੰ ਔਰ ਦੂਜਾ ਉਸ ਸਭ ਦਾ ਇਸਤੇਮਾਲ ਕਰਦੇ ਰਹੇ, ਕਿਵੇਂ ਈਵਨ ਉਹਨੂੰ ਕੰਟਰੋਲ ਕਰਨ ਦੇ ਲਈ ਉਹ ਪੈਗਾਸਸ ਵਰਗਾ ਜਿਹੜਾ ਮਾਲਵੇਅਰ ਇਜ਼ਰਾਈਲ ਤੋਂ ਲੈ ਕੇ ਉੱਥੇ ਕਿਵੇਂ ਇਹਨਾਂ ਨੇ ਇਨਫੋਰਮੇਸ਼ਨ ਦਾ ਜਿਹੜਾ ਚੈਨਲ ਹੈ ਉਸ ਨੂੰ ਬੰਦ ਕੀਤਾ, ਜਿਹੜੇ ਡਿਸੀਡੈਂਟ ਸੀ ਉਹਨਾਂ ਦੇ ਮਰਡਰ ਕੀਤੇ ਔਰ ਦੂਜੇ ਤੀਜੇ, ਔਰ ਕਿਵੇਂ ਇਵੈਂਟੋਕ੍ਰੇਸੀ ਕ੍ਰੀਏਟ ਕਰਨ ਦੇ ਨਾਂ ਥੱਲੇ ਮੋਦੀ ਦਾ ਇਮੇਜ ਸੱਚਮੁੱਚ ਹੀ ਉਹਨਾਂ ਨੇ ਬਣਾ ਦਿੱਤਾ ਕਿ ਜੀ ਬਹੁਤ ਵੱਡਾ ਹੈ। ਔਰ ਅੱਜ ਹੀ ਸਾਡੇ ਵੀਰ ਨੇ ਬਲਵਿੰਦਰ ਸਿੰਘ ਇੰਡੀਆਨਾ ਉਹ ਗੱਲ ਕਰ ਰਹੇ ਸੀ ਕਿਉਂਕਿ ਉਹਨਾਂ ਦਾ ਸੈਨੇਟਰ ਜਿਹੜਾ ਉਹਨਾਂ ਨੇ ਕਿਹਾ ਜੀ ਅਜੇ ਜਸਟਿਨ ਟਰੂਡੋ ਦਾ ਵਰਲਡ ਨੇ ਜਦੋਂ ਇਨਕਸ਼ਾਫ ਕੀਤਾ ਉਸ ਤੋਂ 1 ਦਿਨ ਪਹਿਲਾਂ ਮਿਲਿਆ, ਹਾਲਾਂਕਿ ਕਿਸੇ ਸਟੇਜ 'ਤੇ ਸ਼ੁਰੂ 'ਚ ਉਹਨੇ ਸਿੱਖਾਂ ਦੀ ਮਦਦ 'ਚ ਹੱਕ 'ਚ ਆਵਾਜ਼ ਕੀਤੀ ਸੀ ਤੇ ਕਹਿੰਦੇ ਉਹਨੂੰ ਜਦੋਂ ਮਿਲੇ ਵੀ ਅਸੀਂ ਕਿ ਉਹ ਕਹਿੰਦਾ ਜੀ ਵੀ ਮੈਨੂੰ ਨਾ ਯੂਜ਼ ਕਰੋ, ਮੈਂ ਹੁਣ ਯੂਜ਼ ਨਾ, ਮੋਦੀ ਇਜ਼ ਏ ਵੈਰੀ ਬਿਗ ਗਲੋਬਲ ਲੀਡਰ। ਮੈਂ ਕਿਹਾ ਹੁਣ ਉਹਨੂੰ ਪੁੱਛ ਲੈਣਾ ਵੀ ਕਿਹੜਾ ਗਲੋਬਲ ਲੀਡਰ ਹੈ। ਸੋ ਮਤਲਬ ਉਹ ਜਿਹੜੀ ਤਬਦੀਲੀ ਹੁੰਦੀ ਹੈ ਕਿਉਂਕਿ ਇਹ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਮੀਡੀਆ ਨੂੰ ਆਪਰੇਟ ਕੀਤਾ ਹੋਇਆ ਸੀ, ਜਿਵੇਂ ਬੇਸ਼ੱਕ ਰਾਫੇਲ ਦਾ ਸਕੈਂਡਲ ਵੀ ਜਿਹੜਾ ਫਰਾਂਸ 'ਚ ਆਇਆ ਉਹਨੂੰ ਇਹਨਾਂ ਨੇ ਦਬਾ ਦਿੱਤਾ, ਅਡਾਨੀ ਉਹਦਾ ਫਰਾਡ ਕਿਸ ਲੈਵਲ ਦੇ ਉੱਤੇ $120 ਬਿਲੀਅਨ ਉਹਨੂੰ ਜਿਹੜਾ ਉਹ 2-4 ਦਿਨ ਆਇਆ ਸੁਪਰੀਮ ਕੋਰਟ ਰਾਹੀਂ ਪਾਸੇ ਕਰਾਤਾ, ਉਹ ਕਿੰਨੀਆਂ ਚੀਜ਼ਾਂ ਕੀਤੀਆਂ। ਲੇਕਿਨ ਇਹ ਹੈ ਜਦੋਂ ਅਸੀਂ ਅਕਾਲ ਪੁਰਖ ਦੇ ਜਸਟਿਸ ਦੀ ਗੱਲ ਕਰਦੇ ਕਿ ਵੀ ਕੁਦਰਤ ਇਹ ਕਹਿੰਦੀ ਹੈ ਕਿ ਭਾਈ ਨਹੀਂ ਇਹ ਐਵੇਂ ਨਹੀਂ ਪੜਿਆ ਜਾਂਦਾ ਰੋਜ਼ ਕੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ। ਹੁਣ ਉਹ ਹਰਨਾਕਸ਼ ਹੋਏ, ਉਹ ਪਾਵਰਫੁਲ ਕੋਈ ਵੀ ਐਂਟੀਟੀ ਹੋਏ, ਅਲਟੀਮੇਟਲੀ ਜਿਹਨੂੰ ਇਹ ਸਮਝਦੇ ਨੇ ਵੀ ਇਹ ਕੀ ਹੈ ਅਸੀਂ ਤਾਂ ਮਸਲ ਕੇ ਰੱਖ ਦਿਆਂਗੇ, ਇਹ 2% ਸਿੱਖਾਂ ਦੀ ਕੀ ਔਕਾਤ ਹੈ। ਪਰ ਇਹ ਨਹੀਂ ਹੈ ਵੀ ਉਹਨਾਂ ਦੇ ਦਿਮਾਗ ਹੁਣ ਟਿਕਾਣੇ ਨੇ, ਇੰਟਰਨੈਸ਼ਨਲੀ ਤਾਂ ਉਹ ਬਿਲਕੁਲ ਐਕਸਪੋਜ਼ ਹੋਏ ਨੇ। ਪਰ ਇਹਨਾਂ ਦੀ ਉਹ ਜਿਹੜੀ ਸ਼ੋਅ ਗਰਲ ਹੈ ਕੰਗਨਾ ਰਣੌਤ ਵਰਗੀ, ਉਹ ਟਵੀਟ ਕਰ ਰਹੀ ਹੈ ਸਿੱਖ ਭਾਈਚਾਰੇ ਨੂੰ ਆਪਣੇ ਆਪ ਨੂੰ ਖਾਲਿਸਤਾਨੀਆਂ ਤੋਂ ਵੱਖ ਕਰਨਾ ਚਾਹੀਦਾ ਹੈ ਤੇ ਵਧੇਰੇ ਸਿੱਖਾਂ ਨੂੰ ਅਖੰਡ ਭਾਰਤ ਦੀ ਹਮਾਇਤ ਕਰਨੀ ਚਾਹੀਦੀ ਹੈ। ਖਾਲਿਸਤਾਨੀ ਅੱਤਵਾਦ ਸਿੱਖਾਂ ਦਾ ਅਕਸ ਵਿਗਾੜ ਰਿਹਾ ਹੈ
ਤੇ ਸਮੁੱਚੀ ਕੌਮ ਦੀ ਭਰੋਸੇਯੋਗਤਾ ਖਤਮ ਕਰ ਰਿਹਾ। ਹੁਣ ਇਹ ਸਿੱਖਾਂ ਨੂੰ ਐਡਵਾਈਸ ਕਰ ਰਹੇ ਕਿ ਜੀ ਤੁਸੀਂ ਖਾਲਿਸਤਾਨੀਆਂ ਦਾ ਨਾਲ ਲਾ ਕੇ ਬਦਨਾਮ ਹੋ ਰਹੇ ਹੋ, ਤੁਸੀਂ ਬਾਹਰ ਨਿਕਲ ਕੇ ਦੱਸੋ ਵੀ ਅਸੀਂ ਨਹੀਂ। ਔਰ ਇਹ ਵਰਤਾਰਾ ਜਗ ਬਾਣੀ, ਰੋਜ਼ਾਨਾ ਸਪੋਕਸਮੈਨ, ਦੂਜੇ ਤੀਜੇ ਸਾਰੇ ਪੇਡ, ਈਵਨ ਅਜੀਤ ਦੀਆਂ ਵੀ ਖਬਰਾਂ ਜਿਹੜੀਆਂ ਨੇ, ਕਿਉਂਕਿ ਉਹ ਬਰਜਿੰਦਰ ਹਮਦਰਦ ਨੂੰ ਫਸਾਇਆ ਹੋਇਆ ਹੈ, ਉਹਨਾਂ ਨੇ ਉਹ ਵਾਰ ਮੈਮੋਰੀਅਲ ਵਗੈਰਾ ਦੇ ਜਿਹੜਾ ਫਾਈਨੈਂਸ਼ੀਅਲ ਮਿਸਐਪਰੋਪ੍ਰੀਏਸ਼ਨ ਕੇਸ ਦੇ ਉਹ ਵੀ ਪਿਛਲੇ ਦਿਨਾਂ 'ਚ ਅਮਿਤ ਸ਼ਾਹ ਦੇ ਦੀਦਾਰ ਕਰਕੇ ਆਇਆ, ਉਹਦੇ ਗੋਡੇ ਫੜ ਕੇ ਆਇਆ। ਤੁਹਾਨੂੰ ਅਜੀਤ 'ਚ ਵੀ ਉਹ ਨਹੀਂ ਆਏਗਾ ਕਿ ਵੀ ਉਹਦੇ 'ਚ ਕੋਈ ਫੇਅਰ ਖਬਰਾਂ ਲੱਗ ਰਹੀਆਂ। ਲੇਕਿਨ ਜਿਸ ਇਮੇਜ ਨੂੰ ਇੰਟਰਨੈਸ਼ਨਲੀ ਇੰਡੀਆ ਨੂੰ, ਮੋਦੀ ਨੂੰ ਪ੍ਰੋਜੈਕਟ ਕਰਨ ਦੇ ਵਿੱਚ ਜਿੰਨਾ ਇਹਨਾਂ ਦਾ ਜ਼ੋਰ ਲੱਗਾ, ਤੁਸੀਂ ਕੋਈ ਵਰਲਡ ਕਲਾਸ ਪਬਲੀਕੇਸ਼ਨ ਚੁੱਕ ਲਓ, ਉਹਦੇ 'ਚ ਇੰਡੀਆ ਨੂੰ ਟੂਵਰਡਸ ਰੌਕ ਸਟੇਟ, ਅਸੀਂ ਕੱਲ੍ਹ ਬਿਆਨ ਕੀਤਾ ਸੀ ਕਿ ਰੌਕ ਜਦੋਂ ਤੁਸੀਂ ਡਿਕਸ਼ਨਰੀ ਮਤਲਬ ਦੇਖਦੇ ਹੋ ਗੁੰਡਾ, ਬਦਮਾਸ਼, ਅਵਾਰਾ, ਬੇਕਾਬੂ। ਜੇ ਰੂਲ ਆਫ ਦਾ ਲਾਅ ਜਿੱਥੇ ਹੈ ਉਹਦੇ ਉਲਟ ਜਿਹੜਾ ਲਫ਼ਜ਼ ਹੈ ਉਹ ਰੌਕ ਸਟੇਟ ਹੈ, ਜਿਹੜਾ ਕਦੇ ਈਰਾਨ ਲਈ, ਰਸ਼ੀਆ ਲਈ, ਚਾਈਨਾ ਲਈ ਇਸਤੇਮਾਲ। ਅੱਜ ਇਹ ਸੋ ਕਾਲਡ ਜਮਹੂਰੀਅਤ ਜਿਹੜੀ ਹੈ, ਸਭ ਤੋਂ ਵੱਡੀ ਮਦਰ ਆਫ ਡੈਮੋਕ੍ਰੇਸੀ, ਉਹ ਉਸ ਕੈਟਾਗਰੀ 'ਚ ਨੇ। ਔਰ ਕਿੰਨੀਆਂ ਪਬਲੀਕੇਸ਼ਨ, ਮੇਰਾ ਤਾਂ ਜੋ ਇੰਨੀਆਂ ਕੁ ਪ੍ਰਿੰਟ ਆਊਟ ਨੇ ਸਾਰਿਆਂ ਦੇ, ਘੜੀ ਵੀ ਸਾਡਾ ਉਨਾ ਕੀ ਸਾਥ ਦਿੰਦੀ ਹੈ ਜਿੰਨਾ ਕੁ ਉਹਨੂੰ ਦੇਣਾ ਚਾਹੀਦਾ, ਉਹਨੇ ਤਾਂ ਆਪਣਾ ਟਿਕ ਟਿਕ ਕਰੀ ਜਾਣਾ। ਔਰ ਮੈਂ ਦੇਖਦਾ ਹਾਂ ਕਿ ਵੀ 2-3 ਨਿਊਯਾਰਕ ਟਾਈਮਸ ਦੀ ਇੱਕ ਸਟੋਰੀ ਜਿਹੜੀ ਨਿਕੋਲਸ ਕ੍ਰਿਸਟੋਫ ਦੀ ਹੈ, ਉਹਦਾ ਹੈਡਲਾਈਨ ਹੀ ਇਹ ਹੈ, ਇਹ ਮਰਡਰ, ਇਹ ਡਿਪਲੋਮੈਟਿਕ ਡਸਟ ਅਪ ਐਂਡ ਦਾ ਰਿਸਕ ਆਫ ਇੰਪਿਊਨਿਟੀ। ਇਹ ਹੈ ਇਹਨਾਂ 3 ਲਾਈਨਾਂ ਦੇ ਵਿੱਚ ਕੀ ਹੋਣ ਜਾ ਰਿਹਾ, ਕੀ ਭਾਰਤ ਨੇ ਆਪਣਾ ਬਣਾਇਆ ਹੋਇਆ ਸੀ, ਕੀ ਨਹੀਂ ਹੈ। ਔਰ ਇਹ ਉਹਦੇ 'ਚ ਉਹਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਔਨ ਫਾਦਰਸ ਡੇ ਦਿਸ ਈਅਰ 2 ਹੈਵੀ-ਸੈਟ ਮੈਨ ਵਰ ਲੋਇਟਰਿੰਗ ਨੀਅਰ ਏ ਸਿੱਖ ਟੈਂਪਲ ਇਨ ਬ੍ਰਿਟਿਸ਼ ਕੋਲੰਬੀਆ। Then the president of the temple, a Canadian citizen and activist named Hardeep Singh Nijjar, stepped out and climbed into his pickup truck to drive home for dinner with his family. The 2 waiting men wearing masks fired through Nijjar's window about a dozen times. Temple members bravely ran after the gunman who escaped in a gateway car driven by the third man. ਇਹ ਉਹਨੇ ਸਿਨੈਰੀਓ ਕਿਉਂਕਿ ਕੀਤਾ ਬਿਆਨ। ਹੁਣ ਕੋਈ ਇੰਟਰਨੈਸ਼ਨਲ ਮੀਡੀਆ, ਹੁਣ ਉੱਥੇ ਤਾਂ ਇੰਡੀਅਨ ਮੀਡੀਆ ਦਾ ਚੀਕਾਂ ਮਾਰਦਾ ਕਿ ਜੀ ਨਿੱਜਰ ਵਾਜ਼ ਪ੍ਰੋਕਲੇਮਡ ਟੈਰਰਿਸਟ, ਹੀ ਵਾਜ਼ ਨੀਡਡ ਇਨ ਦਿਸ, ਇੰਟਰਪੋਲ, ਫਲਾਣਾ। ਤੁਹਾਨੂੰ ਕੋਈ ਨਜ਼ਰ ਨਹੀਂ ਆਏਗਾ। ਉਹ ਜੇ ਟਰੂਡੋ ਨੇ ਕਿਹਾ ਤਾਂ ਉਹਨੇ ਵੀ ਕਿਹਾ ਕੈਨੇਡੀਅਨ ਸਿਟੀਜ਼ਨ, ਦੂਸਰਿਆਂ ਨੇ ਵੀ ਕੈਨੇਡੀ। ਸੋ ਇਹ ਹੈ ਜਦੋਂ ਵਰਤਾਰੇ ਬਦਲਦੇ ਨੇ, ਇਵੇਂ ਬਦਲਦੇ ਨੇ। ਔਰ ਫਿਰ ਉਹਨੇ ਕਿਹਾ ਜੀ ਨਾਓ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆਫ ਕੈਨੇਡਾ has publicly asserted that the Indian government may be responsible for murdering Nijjar, an explosive allegation, if found to be true, should be a warning to Western countries in their dealings with Prime Minister Modi and his increasingly authoritarian government. ਉਹਨੇ ਕਿਹਾ ਜੀ ਜੇ ਸਾਬਤ ਹੋ ਗਿਆ ਤੇ ਵੈਸਟਰਨ ਕੰਟਰੀ ਜਿਹੜੀਆਂ ਉਹਨਾਂ ਨੂੰ ਪਹਿਲਾਂ ਹੀ ਅਥੋਰੀਟੇਰੀਅਨ ਹੈ, ਫਿਰ ਕੀ ਇਹਨਾਂ ਸਾਰਿਆਂ ਦਾ ਹੋਏਗਾ। ਔਰ ਉਹਨੇ ਜਿਹੜਾ ਟਾਈਮਸ ਦੇ ਨਾਲ ਟਰੂਡੋ ਦੀ ਗੱਲਬਾਤ ਦਾ ਹਵਾਲਾ ਦਿੱਤਾ ਹੈ ਕਿ ਟਰੂਡੋ ਨੇ ਕਿਹਾ ਵੈਨ ਵੀ ਹੈਵ ਕ੍ਰੈਡੀਬਲ ਰੀਜ਼ਨਸ ਟੂ ਬਿਲੀਵ ਦੈਟ ਦਿਸ ਹੈਪਨਡ ਯੂ ਕਾਂਟ ਸ਼ਰਗ ਇਟ ਆਫ। ਜਦੋਂ ਸਬੂਤ ਸਾਡੇ ਕੋਲ ਸੀ ਕਿ ਹੋਇਆ, ਅਸੀਂ ਫਿਰ ਪਿੱਛੇ ਨਹੀਂ ਸੀ ਹਟ ਸਕਦੇ। ਔਰ ਹੁਣ ਉਹ ਇਹ ਕਹਿੰਦਾ ਦਾ ਪੈਰਾਡੌਕਸ ਇਜ਼ ਦੈਟ ਨਿੱਜਰ ਡਜ਼ਨਟ ਸੀਮ ਟੂ ਹੈਵ ਬੀਨ ਐਨੀ ਥ੍ਰੈਟ ਟੂ ਇੰਡੀਆ ਟੂਡੇ, ਕਿ ਕੋਈ ਉਹ ਨਿੱਜਰ ਤਾਂ ਥ੍ਰੈਟ ਹੈ ਨਹੀਂ ਸੀ। There was a violent separatist movement supporting Khalistan in the early 1980s, and I met its leader when I was a law student, backpacking through India then and sleeping on the floor of the Sikh Golden Temple to save money. But that movement has fizzled, and the dream of Khalistan seems more alive in the Sikh diaspora than India. ਹੁਣੇ ਜਿਹੜਾ ਲਿਖ ਰਿਹਾ ਹੈ ਕਹਿੰਦਾ ਮੈਂ ਉਸ ਮੂਵਮੈਂਟ ਦੇ ਵੇਲੇ ਪੰਜਾਬ 'ਚ ਹੀ ਸੀ, ਮੈਂ ਸਟੂਡੈਂਟ ਲਾ ਦਾ ਸੀ, ਬੈਕ ਪੈ ਮੈਂ ਤਾਂ ਦਰਬਾਰ ਸਾਹਿਬ ਦੇ ਫਰਸ਼ ਤੇ ਸੌਂਦਾ ਰਿਹਾ, ਪੈਸੇ ਬਚਾਉਣ ਲਈ ਉੱਥੇ ਮੁਫਤ ਰੋਟੀ ਖਾਂਦਾ ਰਿਹਾ, ਤੇ ਮੇਰੇ ਤੋਂ ਬਿਹਤਰ ਤਾਂ ਕੋਈ ਨਹੀਂ ਜਾਣਦਾ ਵੀ ਹੁਣ ਉੱਥੇ ਉਹ ਨਹੀਂ ਹੈ ਡਾਇਸਪੋਰਾ 'ਚ। ਪਰ ਨਿੱਜਰ ਜਿਹੜਾ ਹੈ ਇਹ ਇਹਨਾਂ ਲਈ ਕਿਉਂ ਇੰਨਾ ਜਿਹੜਾ ਉਹਦਾ ਇਫ ਇੰਡੀਆ ਇਜ਼ ਕਾਟ ਲਾਈਂਗ ਅਬਾਊਟ ਇਟਸ ਰੋਲ ਇਨ ਦਾ ਕਿਲਿੰਗ ਇਟ ਵਿਲ ਹੈਵ ਡੈਮੇਜਡ ਇਟਸ ਇੰਟਰਨੈਸ਼ਨਲ ਸਟੈਂਡਿੰਗ far more than Niger ever could have. ਕਿ ਨਿੱਜਰ ਖਾਲਿਸਤਾਨ ਰੈਫਰੈਂਡਮ ਨਾਲ ਇੰਡੀਆ ਦਾ ਕੀ
ਡੈਮੇਜ ਕਰ ਸਕਦਾ ਸੀ। ਜੇ ਇਹ ਸਾਬਤ ਹੁੰਦਾ ਹੈ ਵੀ ਇਹਨਾਂ ਨੇ ਕੀਤਾ ਤਾਂ ਫਿਰ ਇੰਡੀਆ ਦੇ ਪੱਲੇ ਕੁਛ ਨਹੀਂ ਰਹਿੰਦਾ। A foreign country can overcome an assassination on Western democracy, but only if it comes clean. In 1984 gunmen in California, ਫਿਰ ਉਹਨੇ ਕਿਹਾ ਕਿ ਵੀ ਇਹ ਜੇ ਕਲੀਨ ਨਹੀਂ ਰਹੇ ਜਿਹੜੇ ਨਹੀਂ ਨੇ ਉਹ ਤੇ ਫਿਰ ਇੰਡੀਆ ਦਾ ਉਹਨੇ ਕਿਹਾ ਵੀ ਡਿਪਲੋਮੈਟਿਕ ਤਾਂ ਜੋ ਹੈ ਹੀ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜਾ ਫਿਰ ਉਹਨੇ ਮੋਦੀ ਦੇ ਉੱਤੇ ਵੀ ਕਿਹਾ ਕਿ ਵੀ ਉਹ ਬੜੀ ਕੰਪਲਿਕੇਟਡ ਬੰਦਾ ਹੈ। ਉਹ ਭਾਵੇਂ ਇੱਕ ਪਾਸੇ ਆਪਣੀ ਪੋਪੂਲੈਰਿਟੀ ਦਾ ਦਾਅਵਾ ਕਰਦਾ ਹੈ but Modi government has also made India less free, cracking down on the press, stirring a fiery Islamophobia, and has led to Muslims being lynched. I worry that like the Pakistani General Ziaul Haq almost half a century ago, he is unleashing religious extremism that could ultimately destabilize his country. ਉਹਨੇ ਕਿਹਾ ਜੀ ਇਹ ਉਸ ਤਰ੍ਹਾਂ ਤੇ ਚੱਲਿਆ ਕਿ ਡੀਸਟੈਬਲਾਈਜ਼ ਕੰਟਰੀ ਨੂੰ ਕਰੇਗਾ, ਰਿਲੀਜੀਅਸ ਐਕਸਟ੍ਰੀਮਿਜ਼ਮ ਹੈ। ਹੁਣ ਇਹ ਸਟੋਰੀ ਨਿਊਯਾਰਕ ਟਾਈਮਜ਼ ਕਰ ਰਿਹਾ, ਫਿਰ ਵਾਸ਼ਿੰਗਟਨ ਪੋਸਟ ਇਸੇ ਲਾਈਨ ਦੇ ਉੱਤੇ ਕੈਨੇਡਾ, ਇੰਡੀਆ ਐਂਡ ਦਾ ਰਿਟਰਨ ਆਫ ਖਾਲਿਸਤਾਨ। ਫਿਰ ਉਹਦੇ 'ਚ ਉਹਨੇ ਜਿਹੜਾ ਇਸ ਦਾ ਆਥਰ ਹੈ ਹਾਵਰਡ ਚੁਆਨ ਐਲੋਨ ਬਲੂਮਬਰਗ ਨੇ ਵੀ ਇਸ ਨੂੰ ਛਾਪਿਆ ਔਰ ਉਹਦੇ 'ਚ ਉਹਨੇ ਵੀ ਕਿਹਾ ਵੀ ਮੈਂ ਜਦੋਂ ਜਰਨਲਿਜ਼ਮ ਦੇ ਸਟੂਡੈਂਟ ਸੀ ਕਿਵੇਂ ਗੋਲਡਨ ਟੈਂਪਲ 'ਚ ਜਾਣਾ ਹੋਇਆ ਔਰ ਉਸ ਪੀਰੀਅਡ 'ਚ ਕੀ ਵਾਪਰਿਆ। ਔਰ ਇਸ ਸਾਰੇ ਦੇ ਥੱਲੇ ਉਹਨੇ ਕਿਹਾ ਕਿ ਐਂਡ ਕੀਤਾ ਉਹਨੇ ਟੂ ਪੈਰਾਫਰੇਜ਼ ਵਿਲੀਅਮ ਫਾਕਨਰ, ਦਾ ਪਾਸਟ ਇਜ਼ ਨਾਟ ਓਵਰ, ਇਟ ਇਜ਼ ਨਾਟ ਈਵਨ ਪਾਸਟ, ਨਾਟ ਆਫਟਰ 40 years। ਵੀ ਬਹੁਤੇ ਸਮਝਦੇ ਸੀ ਕਿ 40 ਸਾਲ ਹੋ ਗਏ, ਖਾਲਿਸਤਾਨ ਦੀ ਮੂਵਮੈਂਟ ਡੈਡ ਹੋ ਗਈ, ਖਤਮ ਹੋ ਗਿਆ, ਆਵਾਜ਼ ਦਬਾਤੀ, ਮਾਰਤੇ। ਉਹਨੇ ਕੋਟ ਕੀਤਾ ਪੈਰਾਫਰੇਜ਼ ਵਿਲੀਅਮ ਫਾਕਨਰ ਨੂੰ ਕਿ ਪਾਸਟ ਇਜ਼ ਨਾਟ ਓਵਰ, ਅਜੇ ਭੂਤਕਾਲ ਮੁੱਕਿਆ ਨਹੀਂ। ਇਟਸ ਨਾਟ ਈਵਨ ਪਾਸਟ, ਇਹ ਅਜੇ ਭੂਤਕਾਲ ਬਣਿਆ ਵੀ ਨਹੀਂ। ਮਤਲਬ ਇਹ ਹੈ ਵੀ ਇਹ 40 ਸਾਲਾਂ ਦੀ ਕੰਟੀਨਿਊਟੀ ਹੈ, ਨਾਟ ਆਫਟਰ 40 years, ਕਿ 40 ਸਾਲਾਂ 'ਚ ਵੀ ਜੋ 80s 'ਚ ਹੋ ਰਿਹਾ ਸੀ ਉਹ ਪਾਸਟ ਨਹੀਂ ਹੈ, ਉਹ ਕਰੰਟ ਹੈ। ਔਰ ਇਹੀ ਟਾਈਟਲ ਸੀ ਇਸ ਵਾਸ਼ਿੰਗਟਨ ਪੋਸਟ ਦੇ ਆਰਟੀਕਲ ਦਾ, ਇੰਡੀਆ ਐਂਡ ਦਾ ਰਿਟਰਨ ਆਫ ਖਾਲਿਸਤਾਨ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।